ਕਿ ਪੰਜਾਬ ਪੰਜਾਬੀਅਤ ਦੇ ਵਿੱਚ ਬਰਾਦਰੀਜ਼ਮ ਬਹੁਤ ਜ਼ਿਆਦਾ ਫੈਲਦਾ ਜਾਂਦਾ, ਬਹੁਤ ਵੱਡੇ ਪੱਧਰ ਤੇ ਸਾਨੂੰ ਇਹਦਾ ਨੁਕਸਾਨ ਪਹਿਲੇ ਵੀ ਹੋਇਆ, ਹੁਣ ਵੀ ਸਾਨੂੰ ਇਹਦਾ ਨੁਕਸਾਨ ਆ। ਉਹ ਕਿਵੇਂ ਆ ਮੈਂ ਤੁਹਾਨੂੰ ਦੱਸ ਦਿੰਦਾ ਕਿ ਯਾਰ ਅੱਜ ਕੱਲ ਜੱਟ ਜਿਹੜੇ ਆ ਉਹ ਰਾਈਆਂ ਨੂੰ ਗਾਲਾਂ ਕੱਢੀ ਜਾਂਦੇ ਆ, ਰਾਈ ਜੱਟਾਂ ਨੂੰ ਗਾਲਾਂ ਕੱਢੀ ਜਾਂਦੇ ਆ, ਰਾਜਪੂਤ ਰਾਈਆਂ ਨੂੰ ਗਾਲਾਂ ਕੱਢੀ ਜਾਂਦੇ ਆ, ਰਾਈ ਰਾਜਪੂਤਾਂ ਨੂੰ ਗਾਲਾਂ ਕੱਢੀ ਜਾਂਦੇ ਆ। ਸੋ ਇਹਨਾਂ ਦੀਆਂ ਆਪਸ ਦੇ ਵਿੱਚ ਵੀਡੀਓ ਤੁਸੀਂ ਵਾਇਰਲ ਹੁੰਦੀਆਂ ਦੇਖਦੇ ਹੋ ਕਿ ਟਿਕਟੌਕ ਤੇ, ਖੈਰ ਮੈਂ ਤਾਂ ਟਿਕਟੌਕ ਚਲਾਉਂਦਾ ਨਹੀਂ, ਮੇਰੇ ਯਾਰੀ ਆ, ਮੇਰੇ ਯਾਰ ਦੋਸਤ ਵੀਡੀਓ ਭੇਜ ਦਿੰਦੇ ਆ ਜਾਂ ਫੇਸਬੁੱਕ ਤੇ ਦੇਖ ਲਈਦੀਆਂ। ਇਹ ਤੁਸੀਂ ਦੇਖ ਲਓ ਪਿਛਲੇ ਦਿਨਾਂ 'ਚ ਮੈਸੀ ਕੋਈ ਨਾਂ ਦਾ ਮੁੰਡਾ ਜੋਲਾਂ ਅੱਡੇ ਤੇ ਸ਼ਾਹਕੋਟ ਰੋਡ ਤੇ ਪਿੰਡ ਪੈਂਦਾ ਜੋਲਾਂ ਸਾਡੇ ਲਾਗੇ ਪੈਂਦਾ, ਉਹਨੇ ਕੋਈ ਜੱਟਾਂ ਦੇ ਰਜਪੂਤਾਂ ਦੇ ਖਿਲਾਫ ਉਹਨੇ ਵੀਡੀਓ ਪਾਈ ਤੇ ਉਹ ਮੁੰਡੇ ਮੇਰੇ ਕਲਾਸ ਫੈਲੋ ਆ, ਮੇਰੇ ਆੜੀ ਵੀ ਬਹੁਤ ਜ਼ਿਆਦਾ ਤੱਲਕ ਆ, ਉਹਨਾਂ ਰਾਣੇ ਅੰਬਰ ਹੋਣੀ, ਅਰਸਲਾਨ ਹੋਣੀ, 59 ਪਿੰਡ ਆ ਰਾਣੇ ਅੰਬਰ ਦਾ ਹੋਣਾ ਦਾ, ਉਹਨਾਂ ਜਾ ਕੇ ਉਹਨੂੰ ਚੱਕ ਲਿਆ ਉਹਦੇ ਘਰੋਂ ਜੋਲਾਂ ਅੱਡੇ ਤੋਂ, ਉਹ ਤੋਂ ਮਾਫੀ ਮੰਗਾਈ, ਉਹ ਜੋ ਵੀ ਕੀਤਾ। ਖੈਰ ਉਹ ਤਾਂ ਹੋਇਆ, ਵੀਡੀਓ ਦੇਖੀਆਂ, ਕਿੱਡੀ ਨਿਖੇਧੀ ਵਾਲੀ ਗੱਲ ਆ ਯਾਰ। ਸੋ ਸਾਨੂੰ ਇਹਨਾਂ ਚੀਜ਼ਾਂ 'ਚ, ਇਹਨਾਂ ਬਰਾਦਰੀਜ਼ਮ 'ਚ ਸਾਨੂੰ ਪੈਣਾ ਹੀ ਨਹੀਂ ਚਾਹੀਦਾ। ਜੱਟ ਤੇ ਰਾਜਪੂਤ ਤਰਾਈ, ਖਾਸ ਕਰਕੇ ਜੱਟ ਤੇ ਰਾਈ, ਮੈਂ ਤੁਹਾਨੂੰ ਕਹਿ ਦਿੰਦਾ ਕਿ ਯਾਰ ਇਹ ਕੌਮ, ਇਹ ਬਰਾਦਰੀਆਂ ਐਸੀਆਂ ਕਿ ਜਿਨ੍ਹਾਂ ਨੇ ਮਰੀਖ ਤੇ ਵੀ ਇਹਨਾਂ ਨੂੰ ਘੱਲ ਦਿਓ ਤੇ ਇਹਨਾਂ ਲੋਕਾਂ ਨੇ ਉੱਥੇ ਵੀ ਖੇਤੀ ਕਰ ਦੇਣੀ ਆ, ਉੱਥੇ ਵੀ ਇਹਨਾਂ ਨੇ ਫਸਲਾਂ ਹਰਿਆਲੀ ਜਿਹੜੀ ਹਰੀ ਭਰੀ ਆ ਚੀਜ਼ ਕਰ ਦੇਣੀ ਹੈ। ਪਰ ਯਾਰ ਇਹਨਾਂ ਦੀ ਮਿਸਾਲਾਂ ਸਾਨੂੰ ਮਿਲਦੀਆਂ ਸਿੰਧ ਤੋਂ ਲੈ ਕੇ ਸਾਡਾ ਦੱਖਣ ਪੰਜਾਬ ਤੱਕ, ਦੱਖਣ ਪੰਜਾਬ ਤੋਂ ਸਾਡੇ ਅੱਪਰ ਪੰਜਾਬ ਤੱਕ ਇਹਨਾਂ ਲੋਕਾਂ ਦੀ ਤੂਤੀ ਬੋਲਦੀ ਆ। ਇਹਨਾਂ ਇੰਨੀ ਮਿਹਨਤ ਕੀਤੀ 47 ਦੀ ਜਾੜਿਆਂ ਤੋਂ ਬਾਅਦ, ਇਹਨਾਂ ਇਲਾਕੇ ਟਿੱਬੇ ਜਿਹੜੇ ਸੀਗੇ, ਰੇਤਾਂ ਸੀਗੀਆਂ, ਇਹਨਾਂ ਨੇ ਉਹ ਜਰਖੇਜ ਕਰਤੇ ਇਲਾਕੇ। ਪਰ ਅੱਜ ਯਾਰ ਕੀ ਗੱਲ ਆ, ਅੱਜ ਸਾਡੇ ਜੱਟ ਜਿਹੜੇ ਅੱਜ ਸਾਡੇ ਰਾਈ ਆਪਸ ਵਿੱਚ ਲੜੀ ਜਾਂਦੇ, ਏਡੀਆਂ ਮਿਹਨਤਕਸ਼ ਕੌਮਾਂ, ਏਡੀਆਂ ਲੱਗਣ ਵਾਲੀਆਂ ਕੌਮਾਂ, ਰਾਈ ਜਿੰਨੀ ਸਿਆਣੀ ਕੌਮ ਦੁਨੀਆ ਤੇ ਕੋਈ ਨਹੀਂ ਜੀ, ਏਡੇ ਸਿਆਣੇ ਬੰਦੇ ਹੋ ਕੇ ਲੜਦੇ ਹੋ ਯਾਰ। ਦੂਜੀ ਗੱਲ ਹੈ ਜੱਟ ਭੋਲੇ ਹੁੰਦੇ ਆ, ਸਿੱਧੀ ਜੱਟ ਮੱਤ ਹੁੰਦੀ ਆ। ਸੋ ਉਹਨਾਂ ਨੂੰ ਮੈਂ ਕਹਿਣਾ ਚਾਹੁੰਦਾ ਕਿ ਯਾਰ ਬਰਾਦਰੀ ਇਜ਼ਮ ਛੱਡੋ ਤੇ ਪੰਜਾਬ ਪੰਜਾਬੀਅਤ ਵੱਲ ਪਰਤੋ। ਰਾਜਪੂਤਾਂ ਨੂੰ ਕਹਿਣਾ ਚਾਹੁੰਦਾ, ਰਾਜਪੂਤ ਇਸ ਮਿੱਟੀ ਦੇ ਝੂਮਰ ਆ, ਮੱਥੇ ਦਾ ਝੂਮਰ ਆ ਰਾਜਪੂਤ ਕੌਮ ਆ, ਰਾਜਪੂਤ ਬਰਾਦਰੀ ਆ ਜਿਹੜੀ। ਰਾਜਪੂਤਾਂ ਨੇ ਬਹੁਤ ਜ਼ਿਆਦਾ ਹੀਰੇ ਦਿੱਤੇ ਇਸ ਮਿੱਟੀ ਨੂੰ, ਮੇਜਰ ਅਜੀਜ਼ ਭੱਟੀ ਵਰਗੇ ਬੰਦੇ ਦਿੱਤੇ, ਰਾਏ ਭੁਲਾਰ ਭੱਟੀ ਵਰਗੇ ਬੰਦੇ ਦਿੱਤੇ, ਦੁੱਲੇ ਭੱਟੀ ਵਰਗੇ ਬੰਦੇ ਦਿੱਤੇ, ਜੱਟਾਂ ਨੇ ਬਹੁਤ ਜ਼ਿਆਦਾ ਦਿੱਤੇ, ਭਗਤ ਸਿੰਘ ਵਰਗੇ ਸੂਰਮੇ ਦਿੱਤੇ, ਰਾਈਆਂ ਨੇ ਮੌਲਾਨਾ ਅਬਦੁਲ ਕਾਦਰ ਲੁਧਿਆਣੇ ਵਰਗੇ ਬੰਦੇ ਦਿੱਤੇ ਇਸ ਮਿੱਟੀ ਨੂੰ। ਸੋ ਯਾਰ ਏਡੀਆਂ ਕੌਮਾਂ ਜਿਨ੍ਹਾਂ ਨੇ ਪੰਜਾਬ ਪੰਜਾਬੀਅਤ ਵਾਸਤੇ ਲੜਾਈਆਂ ਕੀਤੀਆਂ, ਪੰਜਾਬ ਪੰਜਾਬੀਅਤ ਵਾਸਤੇ ਜਿਹੜੇ ਬੋਲੇ, ਜਿਨ੍ਹਾਂ ਜੰਗਾਂ ਲੜੀਆਂ, ਅੱਜ ਉਹ ਲੋਕ ਆਪਸ 'ਚ ਲੜੀ ਜਾਂਦੇ ਆ ਬਰਾਦਰੀ ਦੇ ਨਾਂ ਤੇ। ਮੈਂ ਕਹਿੰਦਾ ਜੱਟ ਰਾਈ ਰਾਜਪੂਤ ਨਾ ਬਣੋ ਬਈ, ਤੁਸੀਂ ਪੰਜਾਬੀ ਬਣੋ। ਜੇ ਜਦੋਂ ਗੋਰੇ ਨਾਲ ਸਾਡੀ ਜੰਗ ਹੁੰਦੀ ਆ ਅੱਜ ਤੋਂ ਸੈਂਕੜੇ ਸਾਲ ਪਹਿਲਾਂ, ਤੁਸੀਂ ਦੇਖ ਲਓ ਕਿ ਗੋਰੇ ਨੇ ਐਗਜੈਕਟ ਮੈਨੂੰ ਨਹੀਂ ਪਤਾ 3000 ਬੰਦਾ ਭੇਜਿਆ ਹੋਊਗਾ ਕਾਲੇ ਪਾਣੀ, ਉਹਨਾਂ ਵਿੱਚੋਂ 2500 ਜਾਂ 2400 ਬੰਦਾ ਪੰਜਾਬੀ ਸੀਗਾ। ਗੋਰੇ ਨੇ ਇਹ ਤਾਂ ਨਹੀਂ ਦੇਖਿਆ ਕਿ ਇਹ ਜੱਟ ਆ, ਇਹ ਰਾਈ ਆ ਜਾਂ ਇਹ ਰਾਜਪੂਤ ਆ, ਉਹਨੇ ਤਾਂ ਪੰਜਾਬੀ ਭੇਜੇ ਸੀ ਨਾ ਕਾਲੇ ਪਾਣੀ। ਸੋ ਪੰਜਾਬੀਆਂ ਨੇ ਫਾਂਸੀਆਂ ਵੀ ਲਈਆਂ, ਪੰਜਾਬੀਆਂ ਨੇ ਪੰਜਾਬ ਦੀ ਖਾਤਰ ਕਾਲੇ ਪਾਣੀ ਵੀ ਭੋਗੇ, ਪੰਜਾਬੀਆਂ ਨੇ ਉਸੂਲੀਆਂ ਵੀ ਭੋਗੀਆਂ, ਸੋ ਖੰਡਿਆਂ ਦੇ ਨੱਚੇ ਵੀ ਪੰਜਾਬੀ। ਪਰ ਯਾਰ ਅੱਜ ਕੀ ਹੋ ਗਿਆ, ਅੱਜ ਸਾਨੂੰ ਜਦਾਂ ਪਿਆਰੀਆਂ ਹੋ ਗਈਆਂ, ਅੱਜ ਸਾਨੂੰ ਬਰਾਦਰੀਆਂ ਪਿਆਰੀਆਂ ਹੋ ਗਈਆਂ, ਸਾਡਾ ਪੰਜਾਬ ਨਾਲ ਮੋਹ ਟੁੱਟ ਗਿਆ ਯਾਰ, ਸਾਡਾ ਪੰਜਾਬ ਪੰਜਾਬੀਅਤ ਨਾਲ ਪਿਆਰ ਹੀ ਟੁੱਟ ਗਿਆ ਯਾਰ। ਸਾਡੀ ਜ਼ਬਾਨ ਮਰ ਰਹੀ ਹੈ, ਸਾਡਾ ਵਿਰਸਾ ਮਰ ਰਿਹਾ, ਸਾਡਾ ਕਲਚਰ ਮਰ ਰਿਹਾ। ਜਿਹੜੇ ਕੋਈ ਅਸੀਂ ਦੁੱਲੇ ਭੱਟੀ ਦੇ ਵਾਰਸ ਹਾਂ, ਕੋਈ ਰਾਏ ਭੁਲਾਰ ਭੱਟੀ ਦੇ ਵਾਰਸ ਹਾਂ, ਕੋਈ ਮੌਲਾਨਾ ਅਬਦੁਲ ਕਾਦਰ ਲੁਧਿਆਣਵੀ ਦੇ ਵਾਰਸ ਹਾਂ ਯਾਰ, ਕੋਈ ਭਗਤ ਸਿੰਘ ਦਾ ਵਾਰਸ ਹੈ, ਕੋਈ ਕਿਹਦਾ, ਜਿਨ੍ਹਾਂ ਲੋਕਾਂ ਨੇ ਇਸ ਮਿੱਟੀ ਤੇ ਇਸ ਪੰਜਾਬ ਪੰਜਾਬੀਅਤ ਵਾਸਤੇ ਆਪਣੀਆਂ ਜਾਨਾਂ ਦਿੱਤੀਆਂ, ਉਹਨਾਂ ਦੇ ਬਲੱਡਾਂ 'ਚੋਂ ਅਸੀਂ ਬਲੱਡ ਆ ਸਾਡੇ। ਪਰ ਅਸੀਂ ਸਾਡਾ ਮੋਹ ਟੁੱਟ ਗਿਆ ਯਾਰ ਪੰਜਾਬੀਅਤ ਨਾਲੋਂ। ਅਸੀਂ ਅੱਜ ਇੰਨੇ ਨਿਖਿੱਧ ਹੋ ਗਏ, ਇੰਨੇ ਨਪੁੰਸਕ ਹੋ ਗਏ, ਅਸੀਂ ਆਪਸ 'ਚ ਲੜੀ ਆਉਂਦੇ ਹਾਂ, ਆਪਸ 'ਚ ਬਰਾਦਰੀਜ਼ਮ ਅਸੀਂ ਬਣਾ ਕੇ ਬਹਿ ਗਏ। ਸੋ ਯਾਰ ਸਾਨੂੰ ਇਹ ਚੀਜ਼ਾਂ ਛੱਡਣੀਆਂ ਪੈਣੀਆਂ, ਸਾਨੂੰ ਪਰਤਣਾ ਪੈਣਾ ਆਪਣੇ ਅਸਲ ਵੱਲ, ਆਪਣੀ ਪੰਜਾਬ ਵੱਲ, ਆਪਣੀ ਪੰਜਾਬੀਅਤ ਵੱਲ, ਆਪਣੀ ਮਾਂ ਬੋਲੀ ਵੱਲ। ਜਿੰਨਾ ਜ਼ੋਰ ਤੁਸੀਂ ਇਹਨਾਂ ਫਜ਼ੂਲ ਕੰਮਾਂ ਤੇ ਫਜ਼ੂਲ ਚੀਜ਼ਾਂ ਤੇ ਲਾਉਂਦੇ ਹੋ ਯਾਰ, ਉਹਨਾਂ ਜ਼ੋਰ ਤੁਸੀਂ ਆਪਣੀ ਪੰਜਾਬ ਤੇ ਪੰਜਾਬੀਅਤ ਤੇ ਲਾਓ, ਆਪਣੀ ਮਾਂ ਬੋਲੀ ਨੂੰ ਤਲੀਮੀ ਨਿਸਾਬ ਦੇ ਵਿੱਚ ਲਾਗੂ ਕਰਾਉਣ ਵਾਸਤੇ ਲਾਓ। ਤਾਂ ਮੈਂ ਕਹਿੰਦਾ ਰੱਬ ਦੀ ਸਹੁੰ ਤੁਹਾਡੀ ਜ਼ੁਬਾਨ ਲਾਗੂ ਹੋ ਜਾ। ਤੁਹਾਡੀ ਆਉਣ ਵਾਲੀ ਪੀੜ੍ਹੀ ਨੂੰ ਪਤਾ ਹੋਵੇ ਤੁਹਾਡੀ ਆਇਡੈਂਟੀਟੀ ਕੀ ਆ, ਤੁਹਾਡੀ ਪਹਿਚਾਣ ਕੀ ਆ। ਤੁਹਾਡੀ ਆਉਣ ਵਾਲੀ ਪੀੜ੍ਹੀ ਨੂੰ ਪਤਾ ਹੋਵੇ ਕਿ ਯਾਰ ਤੁਹਾਡੇ ਦਾਦਾ, ਤੁਹਾਡੇ ਪਿਓ ਕਿਹੜੀ ਮਿੱਟੀ ਨਾਲ ਤਲਕ ਰੱਖਦੇ ਸੀ, ਕਿਹੜੀ ਮਿੱਟੀ ਨੂੰ ਬਿਲੋਂਗ ਕਰਦੇ ਸੀ ਯਾਰ। ਜਿਹੜਾ ਕੱਲ ਨੂੰ ਸਾਨੂੰ ਪਤਾ ਹੀ ਨਾ ਹੋਵੇ ਅਸੀਂ ਉਰਦੂਸਤਾਨੀ ਬਣੀ ਹੋਈ ਹੈ, ਸਾਡੀ ਹਰ ਚੀਜ਼ ਉਧਰ ਤੁਰ ਗਈ ਯਾਰ। ਪਰ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਕਿ ਰੱਬ ਦਾ ਨਾਂ ਜੇ ਜੱਟਾਂ ਨੂੰ ਵੀ ਤੇ ਰਾਜਪੂਤਾਂ ਨੂੰ ਵੀ ਯਾਰ, ਤੁਸੀਂ ਪੰਜਾਬ ਦੀਆਂ ਮੁੱਖ ਪ੍ਰਧਾਨ ਕੌਮਾਂ ਹੋ ਤੇ ਤੁਹਾਨੂੰ ਅੱਲਾ ਦਾ ਵਾਸਤਾ ਬਾਈ ਕਿ ਪੰਜਾਬੀ ਬਣੋ, ਨਾ ਕਿ ਤੁਸੀਂ ਰਾਈ ਬਣੋ, ਬਰਾਦਰੀਜ਼ਮ ਦੇ ਵਿੱਚੋਂ ਜਾਂ ਜੱਟ ਬਣੋ ਜਾਂ ਰਾਜਪੂਤ ਬਣੋ, ਪੰਜਾਬੀ ਬਣੋ। ਸਾਡੇ ਪੰਜਾਬ ਤੇ ਪੰਜਾਬੀਅਤ ਨੂੰ 172 ਸਾਲ ਤੋਂ ਬਹੁਤ ਜ਼ਿਆਦਾ ਸਾਨੂੰ ਕਦੇ ਫਿਰਕੇ ਦੇ ਨਾਂ ਤੇ ਵੰਡਿਆ, ਕਦੇ ਸਾਨੂੰ ਮਜ਼ਹਬ ਦੇ ਨਾਂ ਤੇ ਵੰਡਿਆ, ਅੱਜ ਸਾਨੂੰ ਬਰਾਦਰੀ ਦੇ ਨਾਂ ਤੇ ਵੰਡਦੇ ਪਏ। ਸੋ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਕਿ ਯਾਰ ਰੱਬ ਦਾ ਨਾਂ ਜੇ ਮੈਂ ਆ ਮੇਰੀ ਗੋਦ ਹੰਜਰਾ, ਠੀਕ ਹੈ। ਸਾਨੂੰ ਜਿਹੜੇ ਅੱਜ ਬਰਾਦਰੀਜ਼ਮ ਦੇ ਨਾਂ ਤੇ ਬੰਦੇ ਲੜਦੇ ਆ, ਕਹਿੰਦਾ ਮੈਂ ਰਾਈ ਆ, ਮੈਂ ਜੱਟ ਆ, ਉਹਨਾਂ ਨੂੰ ਆਪਣੀਆਂ ਗੋਤਾਂ ਮੁੰਡਿਆਂ ਨੂੰ ਨਹੀਂ ਪਤਾ ਹੈਗੀਆਂ ਵੀ ਸਾਡੀਆਂ ਗੋਤਾਂ ਕੀ ਆ। ਪਹਿਲੀ ਤੋਂ ਦੂਜੀ ਪੀੜ੍ਹੀ ਨਹੀਂ ਆਉਂਦੀ ਦਾਦੇ ਪੜਦਾਦੇ ਦੀ, ਠੀਕ ਹੈ। ਪਿਛਾਂ ਪਿਛੋਕੜ ਪਿੰਡਾਂ ਦਾ ਨਹੀਂ ਪਤਾ, ਢਾਣੀਆਂ ਦਾ ਨਹੀਂ ਪਤਾ,
ਤੇ ਅੱਜ ਕਹਿੰਦੇ ਉਹ ਬੜਕਾ ਮਾਰਦੇ ਉੱਠ ਕੇ ਮੈਂ ਜੱਟ ਆ ਤੇ ਮੈਂ ਰਾਈ ਆ ਤੇ ਮੈਂ ਰਾਏ। ਇਹਨਾਂ ਚੀਜ਼ਾਂ 'ਚ ਨਾ ਉਹ ਆਪਣਾ ਵੇਲਾ ਜਿਹੜਾ ਆਪਣਾ ਟਾਈਮ ਆ ਉਹ ਆਪਣੀ ਪੰਜਾਬ ਵਾਸਤੇ ਆਪਣੀ ਪੰਜਾਬੀ ਵਾਸਤੇ ਲਾਓ। ਆਪਣੀ ਜ਼ਬਾਨ ਦੇ ਹਿੱਤ ਮੰਗੋ, ਹੱਕ ਮੰਗੋ ਕਿ ਸਾਡੀ ਜ਼ਬਾਨ ਨੂੰ ਸਾਡੀ ਤਲੀਮੀ ਨਿਸਾਬ 'ਚ ਲਾਗੂ ਕਰੋ। ਸਾਡੇ ਪੰਜਾਬ ਦੀ ਵੰਡ ਰੁਕ ਜਾਏ, ਸਾਡੇ ਪੰਜਾਬ ਨੂੰ ਫਿਰ ਉਹ ਜਿਹੜਾ ਮਹਾਰਾਜਾ ਰਣਜੀਤ ਸਿੰਘ ਵਾਲਾ ਦੌਰ ਸਾਡੇ ਪੰਜਾਬ ਨੂੰ ਮਿਲ ਜਾਏ ਯਾਰ। ਪਰ ਯਾਰ ਸਾਨੂੰ ਅਫਸੋਸ ਹੈ ਕਿ ਅਸੀਂ ਇਸ ਚੀਜ਼ਾਂ 'ਚ ਵੜੇ ਹੋਏ ਹਾਂ। ਸੋ ਇਹਨਾਂ 'ਚੋਂ ਨਿਕਲੋ ਯਾਰ ਤੇ ਪੰਜਾਬ ਤੇ ਪੰਜਾਬੀਅਤ ਲਾਓ। ਰੱਬ ਰੱਖਾ।